ਰੋਟੀ ਖਾ ਲਓ, ਰੋਟੀ ਖੁੱਲ ਗਈ ਹੈ। ਉਹ ਕੀ ਕਹਿੰਦੇ ਹੁੰਦੇ ਵੀ ਉਹ ਬਗਾਨੇ ਵਿਆਹ ਜੇ ਤੇ ਧੱਕੇ ਨਾਲ ਵੜ ਗਏ। ਨਹੀਂ ਇਹ ਬਗਾਨਾ ਗੱਲ ਤੇ ਮਾਂ ਜੀ ਆਹ ਕੀ ਬਣਾਇਆ? ਆ ਇੰਨੀਆਂ ਬਣਾਈਆਂ ਮੁੱਖ ਦਾਣੇ ਰੱਖਣ ਵਾਲੇ ਨਾ ਬਣਾਏ ਆ। ਇਹ ਮੈਨੂੰ ਐ ਲੱਗਦਾ ਬਾਈ ਵੀ ਜਿਹੜਾ ਆ ਇਹਦੇ ਦਾਣੇ ਪਾਤੇ ਉੱਪਰ ਤੇ ਜਿਹੜਾ ਆ ਕਾਟ ਵਾਲਾ ਹੈਗਾ ਸਿਸਟਮ, ਇਹਦੇ ਵਿੱਚ ਕਾਟ ਕੱਟਦੇ ਹੋਣਗੇ ਹਨਾ। ਤੇ ਆਹ ਦੇਖੋ ਖਿੱਲਾਂ ਬਣਦੀਆਂ ਮੱਕੀ ਦੇ ਦਾਣਿਆਂ ਤੋਂ, ਖਿੱਲਾਂ ਬੜੀਆਂ ਖਾਂਦੇ ਰਹੇ ਆ ਅਸੀਂ ਨਿੱਕੇ ਨਿਆਣੇ ਹੁੰਦੇ। ਪਤਾ ਸੀ ਮੈਨੂੰ ਪੁੱਛਦੇ ਤੁਸੀਂ ਫਿਲਮਾਂ ਬਣਾਉਂਦੇ ਹੋ? ਮੈਂ ਕਿਹਾ ਫਿਲਮਾਂ ਦੇਖਦੇ ਹੋ ਸਾਡੀਆਂ? ਦੇਖਦੇ ਹੋ? ਝੂਠ ਤਾਂ ਨਹੀਂ ਬੋਲਦੇ? ਸੱਚੀ ਚਾਚੂ ਦੇਖਦੇ ਆ। ਸੱਚੀ ਹਾਏ ਹਾਏ ਚਾਚੂ ਵੀ ਬਣਾ ਲਿਆ ਮੈਨੂੰ ਤਾਂ। ਸੱਚੀ ਚਾਚੂ। ਫਾਦਰ ਕਿਸ਼ਨ ਸਿੰਘ ਦੀ ਹੈ। ਭਗਤ ਸਿੰਘ ਦੀ ਤੇ ਆ ਵਿਦਿਆਵਤੀ ਭਗਤ ਸਿੰਘ ਮਦਰ। ਠੀਕ ਹੈ ਜੀ। ਇੱਧਰ ਆਓ ਤੇ ਤੁਸੀਂ FIR ਹੈ ਭਗਤ ਸਿੰਘ ਹੁਣਾਂ ਤੇ ਜਿਹੜੀ ਹੋਈ ਸੀ ਲਾਹੌਰ ਅਨਾਰਕਲੀ ਪੁਲਿਸ ਸਟੇਸ਼ਨ ਤੇ। ਅੱਛਾ ਜੀ। ਇਹ ਉਹਦੀ ਨਕਲ ਹੈਗੀ ਹੈ। ਹਾਂਜੀ। ਤੇ ਉਹ ਮਤਲਬ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਉਹ ਕੀਤੀਆਂ। ਹਾਂਜੀ। ਇਹ ਦੇਖੋ ਨਾ ਓਰੀਜਨਲ ਤਸਵੀਰ ਹੈ ਭਗਤ ਸਿੰਘ ਹੁਣਾਂ ਦੀ। ਹਾਂਜੀ ਹਾਂਜੀ, ਇਹ ਤਾਂ ਅਸੀਂ ਨਿੱਕੇ ਹੁੰਦੇ ਵੀ ਦੇਖਦੇ ਹਾਂ ਆਏ ਜੀ। ਤਾਰੀਖੀ ਦੀ ਕਿਤਾਬਾਂ ਵੀ ਤੁਹਾਨੂੰ ਨਜ਼ਰ ਹਾਂਜੀ ਆਏਗੀ। ਹਾਂਜੀ ਹਾਂਜੀ। ਤੇ ਉਸ ਦੌਰ 'ਚ CID ਇੰਸਪੈਕਟਰ ਉਹਦੀ ਤਫਤੀਸ਼ ਕਰਦੇ ਪਏ ਆ। ਅੱਛਾ ਜੀ। ਔਰ ਇਹ ਹੈਂਡ ਪੇਂਟਿੰਗ ਹੈ, ਇਹ ਅਸਲ ਤਾਂ ਨਹੀਂ ਹੈ ਲੇਕਿਨ ਇਹ 'ਚ ਦਿਖਾਇਆ ਗਿਆ ਨਾ ਪੜ੍ਹੇ ਲਿਖਣ ਦਾ ਸ਼ੌਕ ਸੀ। ਉਹਨਾਂ ਕਹਿੰਦੇ ਪੜ੍ਹਿਆ ਲਿਖਿਆ ਕੈਦੀ ਦਾ ਕਿਤਾਬ ਅਖਬਾਰ ਦਾ ਹੱਕ ਨੂੰ ਮਿਲਣਾ ਚਾਹੀਦਾ। ਹਾਂਜੀ। गवर्नमेंट हाई स्कूल 105 GB फैसलाबाद, प्राइमरी हिस्सा अल मरूफ भगत सिंह वाला स्कूल। ਮੈਂ ਪਹਿਲੇ ਦਿਨ ਆਉਣ ਸਾਰ ਹੀ ਕਿਹਾ ਸੀ ਵੀ ਜੇ ਬਿਹਾਈਂਡ ਦੀ ਸੀਨ 'ਚ ਦੇਖਣੇ ਆ ਜਿਹੜੇ ਵਲੌਗ ਬਣ ਰਹੇ ਆ ਵੀ ਉਹ ਕਿਵੇਂ ਬਣ ਰਹੇ ਆ, ਸਾਰੇ ਪਿੱਛੇ ਕੀ ਆ, ਉਹ ਸਾਰਾ ਕੁਝ ਇਹਦੇ ਵਿੱਚ ਇਹ ਆ ਵੀ ਜਿੰਨੇ ਅਸੀਂ ਸੀਰੀਅਸ ਸਾਡੇ ਵਲੌਗਸ ਤੁਹਾਨੂੰ ਦੇਖਣ ਨੂੰ ਲੱਗਦੇ ਆ ਉਹਨੇ ਅਸੀਂ ਹੈ ਨਹੀਂ ਜਿੰਨੇ ਕਿ ਇਹਨਾਂ ਨੇ ਸਾਨੂੰ ਫਨੀ ਦਿਖਾਤਾ। ਇਹਨਾਂ ਨੇ ਜੁਗਤਾ ਮਾਰ ਸਾਨੂੰ ਐਨ ਕਰਤਾ ਤੇ ਹਸਾਉਂਦੇ ਵਰਾਉਂਦੇ ਰਹਿੰਦੇ ਆ। ਬਸ ਹੱਸਣਾ ਵੀ ਚਾਹੀਦਾ। ਸਹੀ ਗੱਲ। अस्सलाम वालेकुम जी ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਨੇ ਸਾਡੇ ਨਾਲ। ਅੱਜ ਦਾ ਵਲੌਗ ਅਸੀਂ ਲੈਲਪੁਰ ਤੋਂ ਸ਼ੁਰੂ ਕਰ ਰਹੇ ਹਾਂ, ਘੰਟਾ ਘਰ ਤੋਂ। ਅਸੀਂ ਇਸ ਵੇਲੇ ਘੰਟਾ ਘਰ ਆ ਟੋਪੀਆਂ ਜੇ ਕਿਸੇ ਲੈਣੀਆਂ ਤੇ ਆ ਜਾਓ। ਉਹ ਸਾਡੇ ਨਾਲ ਦੇ ਦੋ ਬੰਦੇ, ਉਹ ਵੇਖੋ ਵਲੌਗ ਸ਼ੁਰੂ ਕਰਨ ਦੇ ਰਿਪਨ ਤੇ ਖੁਸ਼ੀ। ਆ ਵੇਖੋ ਲੈਲਪੁਰ ਪਹੁੰਚ ਗਏ। ਇੱਥੋਂ ਆਪਾਂ ਜਾਣਾ ਅੱਜ ਹੀ ਭਗਤ ਸਿੰਘ ਦੇ ਘਰ ਤੇ ਇੱਕ ਦੋ ਹੋਰ ਜਗ੍ਹਾਵਾਂ ਤੇ। ਉੱਥੇ ਤੁਹਾਨੂੰ ਲੈ ਕੇ ਜਾਵਾਂਗੇ, ਵਿਖਾਵਾਂਗੇ ਅੱਜ ਦਾ ਜਿਹੜਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ, ਗੱਲਾਂ ਬਾਤਾਂ ਮਾਰਾਂਗੇ। ਤੇ ਟੋਪੀ ਕਿਸੇ ਲੈਣੀ ਤੇ ਕਿੰਨੇ ਦੀ ਹੈ ਦੋਸਤਾ? कितने का ये वाला? 450 का। सही लग रहा मुझे, सही लग रहा। पहनो सही लगेगा ना। अच्छा सही तरह पहनो तो सही लगेगा। तो कितना लेना? 400। 100 नहीं ठीक? नहीं 100 वाला? कितने वाला? 300 रुपये फाइनल लगा देंगे। फाइनल 300। चलो वो मेहमान आता है तो फिर उनको लेके देना। 200 रुपया 200 देगा तुमको, ठीक है? पक्का? कब लेंगे? हाँ ले लो कल। क्या? अभी ले लो कल। नहीं वो मेहमान आ रहा है ना, वो उनके साथ पे रखेंगे, ठीक है? फिर देता है पैसे तुमको जी। रश लगा पिया बेचने वालियां दा। कैप जैकटां, ठंड का मौसम है ते लोगों का पूरा रश है। ते मगरों इस बंदे को किधर गया बंदा? ਕਿਹੜਾ? ਇਹਦੇ ਕੋਲ ਟੋਪੀ ਲਈ ਇੱਕ ਆਪਾਂ ਇਹਦੇ ਅੰਦਰ ਟੋਪੀ ਦਾ ਸੌਦਾ ਮਾਰ ਲਿਆ। ਅੱਛਾ ਸਸਤੀ ਕਿਥੇ ਕਿਹੜੀ ਲਈ ਹੈ? ਕਿਹੜੀ ਲਈ ਹੈ? ਹਾਂ ਆ ਲੈ ਜੀ, ਇਹ ਤੇਰੇ ਲਈ ਗਿਫਟ ਹੈ। ਮੇਰੇ ਲਈ ਲਈ ਹੈ? ਮੇਰੇ ਆਉਣੀ ਨਹੀਂ ਇਹ। ਲੈ ਠੀਕ ਹੈ। ਚੱਲ ਫਿਰ ਮੈਂ ਲੈ ਕੇ ਵੀ ਰੱਖੂੰਗਾ ਇਹ ਟੋਪੀ ਨੂੰ। ਹਾਂ। ਇੱਕ ਅੱਧੇ ਵਲੌਗ ਤੁਹਾਨੂੰ ਅਗਲੇ 'ਚ ਦੇਖਣ ਨੂੰ ਮਿਲ ਜੂਗੀ। ਆ ਜਾਓ ਚਲੋ ਚੱਲਦੇ ਆਪਾਂ। ਮੈਂ ਇੱਥੋਂ 240 ਚੱਕ ਹੈ ਜੀ ਆਪਣਾ ਜਲਾਣ ਦੇ ਨਾਲ ਹੀ ਪਿੰਡ। ਅਸੀਂ ਆਏ ਹਾਂ ਅਸਲ 'ਚ ਅੱਜ ਨਾ ਭਗਤ ਸਿੰਘ ਦੇ ਪਿੰਡ ਜਾਣਾ ਸੀ। ਹਾਂਜੀ ਹਾਂਜੀ ਇਹ ਨਾਲ ਨਾ ਇਹਨਾਂ ਦਾ ਹੈ ਨੇ ਬੜੇ ਮਸ਼ਹੂਰ ਯੂਟਿਊਬਰ ਨੇ ਸਹੀ ਸਹੀ ਪੰਜਾਬੀ ਟਰੈਵਲ ਕਪਲ ਦੇ ਨਾਲ। ਸਹੀ ਸਹੀ ਇਹ ਪੂਰੀ ਦੁਨੀਆ ਘੁੰਮਦੇ ਨੇ, 35 ਮੁਲਕ ਘੁੰਮੇ ਇਹਨਾਂ। ਬੜੀ ਗੱਲ ਹੈ ਜੀ। ਤੇ ਅੱਜ ਇੱਥੇ ਆਏ ਸੀ ਤੇ ਅਸੀਂ ਖਲੋਤੇ ਉਹਨਾਂ ਦੇ ਪਿੰਡ ਦੇ ਸਟਾਫ ਤੇ ਨਾ, ਅੱਛਾ ਭਗਤ ਸਿੰਘ ਵਾਲੇ ਪਿੰਡ ਦੇ। ਤੇ ਇਹ ਭਾਈ ਸਾਹਿਬ ਆ ਗਏ। ਹੁਣ ਅਗਲੀ ਗੱਲ ਦੱਸੋ। ਭਾਈ ਜਾਨ ਤੁਸੀਂ ਕੰਮ ਬਹੁਤ ਅੱਛਾ ਕਰ ਰਹੇ ਹੋ ਢਿੱਲੋਂ ਸਾਹਿਬ। ਸਾਡਾ ਇੱਕ ਨਾ ਸਰਦਾਰ ਭਾਈ ਆਇਆ ਸੀ ਚੰਡੀਗੜ੍ਹ ਤੋਂ, ਜਸਵੀਰ ਸਿੰਘ ਉਹਨਾਂ ਦਾ ਨਾਂ ਹੈ। ਉਹ ਕਹਿ ਰਹੇ ਸੀ ਕਿ ਨਾਸਰ ਸਾਹਿਬ ਨਾ ਬਹੁਤ ਅੱਛਾ ਕੰਮ ਕਰ ਰਹੇ ਆ, ਪੰਜਾਬੀ ਭਰਾਵਾਂ ਨੂੰ ਆਪਸ 'ਚ ਮਿਲਾ ਰਹੇ ਆ। ਤੇ ਸਾਡੀ ਵੀ ਖੁਆਇਸ਼ ਆ ਕਿ ਸਾਡਾ ਪਿੰਡ ਹੁਸ਼ਿਆਰਪੁਰ ਦੇ ਕੋਲ ਡਾਡਾ, ਕੋਈ ਉੱਧਰ ਦਾ ਬੰਦਾ ਹੋਵੇ, ਕੋਈ ਸਾਨੂੰ ਮਿਲੇ। ਸਾਨੂੰ ਤਾਂ ਉੱਧਰ ਜਾਣ ਦੀ ਇਜਾਜ਼ਤ ਨਹੀਂ, ਕਿ ਕੋਈ ਕਰਤਾਰਪੁਰ ਆਇਆ ਹੋਵੇ। ਤੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ, ਜੈਨੂਇਨ, ਇਹ ਤੋਂ ਵੱਡੀ ਨੇਕੀ ਕੋਈ ਨਹੀਂ। ਅੱਲਾ ਤੁਹਾਨੂੰ ਖੁਸ਼ ਰੱਖੇ ਜਨਾਬ, ਅਸੀਂ ਤੁਹਾਡੇ ਬਹੁਤ ਵੱਡੇ ਫੈਨ। ਗੱਲ ਕਿਵੇਂ ਹੋਈ? ਮੇਰੀ ਗੱਲ ਕਿਸ ਤਰ੍ਹਾਂ ਹੋਣ ਡਈ ਭਾਈ ਸਾਹਿਬ? ਅਸੀਂ ਭਾਈਜਾਨ ਆ ਰਹੇ ਸੀ ਚਾਲੀ ਚੌਕੋਂ ਫੈਸਲਾਬਾਦ ਆ ਰਹੇ ਸੀ ਤੇ ਰਸਤੇ 'ਚ ਸਾਜੋ ਭਾਈ ਨੇ ਨਾ ਗੱਲਾਂ ਸ਼ੁਰੂ ਕੀਤੀਆਂ ਵੀ ਯਾਰ ਨਾਸਰ ਢਿੱਲੋਂ ਨੂੰ ਆਪਾਂ ਮਿਲਣ ਜਾਣਾ ਵਾ ਤੇ ਇੱਦਾਂ ਦਾ ਇੰਟਰਵਿਊ ਕਰਦੇ ਨੇ ਇਹ ਉਹ ਸਾਰੇ ਮਾਮਲਾ। ਤਾਂ ਮੈਂ ਕਿਹਾ ਯਾਰ ਆਪਾਂ ਨੂੰ ਮਿਲ ਲੈਣਗੇ।
ਉਹਨੇ ਕਿਹਾ ਯਾਰ ਆਪਾਂ ਜਾਵਾਂਗੇ ਤੇ ਮਿਲਣਗੇ। ਉਹ ਕੁਦਰਤੀ ਤੌਰ ਤੇ ਆਏ ਆ ਤੇ ਸਾਡੀ ਗੱਡੀ ਕਰਾਸ ਕੀ ਤੁਸੀਂ ਰੋਡ ਦੇ ਉੱਪਰ ਹੀ ਖੜੇ ਆ ਤੇ ਗੱਲ ਇਹ ਵੀ ਕੁਦਰਤੀ ਤੌਰ ਤੇ ਕਿ ਮਿਲਣ ਹੋਇਆ। ਅੱਲਾਹ ਤਾਲਾ ਦੀ ਜ਼ਾਤ ਦਾ ਵੀ ਸਾਡੇ ਭਰਾ ਨਾਲ ਮਿਲਣਾ ਸੀ ਤਾਂ ਅੱਜ ਮੁਲਾਕਾਤ ਸਾਡੀ ਹੋ ਗਈ। ਬਾਕੀ ਤੁਹਾਨੂੰ ਮਿਲ ਕੇ ਜਨਾਬ ਬਹੁਤ ਮਜ਼ਾ ਆਇਆ, ਤੁਸੀਂ ਬਹੁਤ ਅੱਛੇ ਕੰਮ ਕਰ ਰਹੇ ਹੋ ਮਾਸ਼ਾਅੱਲਾ ਤਾਲਾ। ਤੁਹਾਨੂੰ ਇਸੇ ਤਰ੍ਹਾਂ ਮਜ਼ੀਦ ਤਰੱਕੀਆਂ ਅਤਾ ਫਰਮਾਏ, ਤੁਹਾਨੂੰ ਹਰ ਕੰਮ 'ਚ ਕਾਮਯਾਬ ਕਰੇ। ਜਿੱਦਾਂ ਤੁਸੀਂ ਸਲਾਹ ਅਫਜ਼ਲ ਖਾਨ ਦੀ ਮਦਦ ਕੀਤੀ ਹੈ ਨਾ ਜਨਾਬ, ਮੈਂ ਵੀਡੀਓ ਤੁਹਾਡੀਆਂ ਦੇਖੀਆਂ, ਇਹ ਕੰਮ ਸਮਝ ਲਓ ਕਿ ਜਿਹੜੇ ਹਕੂਮਤਾਂ ਦੇ ਕਰਨ ਵਾਲੇ ਨੇ ਤੁਸੀਂ ਕਰ ਰਹੇ ਹੋ। ਸਹੀ, ਠੀਕ। ਜ਼ਰੂਰ ਆਇਓ ਜਿੱਦਣ ਮਿਲਣਾ ਹੋਵੇ, ਆਪਾਂ ਬਵਾਂਗੇ ਗੱਪਸ਼ਪ ਲਾਵਾਂਗੇ, ਜ਼ਰੂਰ ਆਇਓ। ਕੋਈ ਨੰਬਰ ਵਗੈਰਾ? ਹਾਂਜੀ ਹਾਂਜੀ, ਨੰਬਰ ਤੁਸੀਂ ਜ਼ਰੂਰ ਲੈ ਲਓ। ਵੀਡੀਓ ਬੰਦ ਕਰਕੇ ਮੈਂ ਨੰਬਰ ਦਵਾਂਗਾ, ਫਿਰ ਫੋਨ ਬਹੁਤੇ ਆਉਣੇ। ਠੀਕ ਹੋ ਗਿਆ। ਰੋਟੀ ਖਾ ਲਓ, ਫਿਰ ਰੋਟੀ ਖੁੱਲ ਗਈ ਹੈ। ਉਹ ਕੀ ਕਹਿੰਦੇ ਹੁੰਦੇ ਆ ਵੀ ਉਹ ਬਗਾਨੇ ਵਿਆਹ ਜੇ ਤੇ ਧੱਕੇ ਨਾਲ ਵੜ ਗਏ। ਨਹੀਂ ਬਗਾਨਾ ਉਹ ਚਾਚਾ ਜੀ ਤੁਸੀਂ ਠੀਕ ਜੇ? ਵਧੀਆ। ਲੈ ਬਈ ਇਧਰੋਂ ਇਹ ਲੱਸੀ 'ਚ ਕੀ ਪਾਇਆ ਵਾ? ਲੱਸੀ ਕਿ ਦਹੀਂ ਹੈ? ਦਹੀਂ ਹੈ ਜਨਾਬ। ਵਾਹ। ਨਹੀਂ ਤੁਸੀਂ ਵੀ ਖਾਓ। ਮਿਰਚਾਂ ਦੀ ਚਟਨੀ ਦੇ ਨਾਲ ਖਾਣੀ ਤੇ ਫਿਰ ਅਸੀਂ ਵੀ ਖਾਣੀ। ਹਾਂਜੀ ਅਸੀਂ ਖਾਵਾਂਗੇ ਜੀ, ਖਾਓ ਅਸੀਂ ਜਾਓ। ਇਹ ਖਾਓ, ਇਹ ਖਾ ਕੇ ਦੇਖੋ। ਬਹੁਤ ਸਵਾਦ ਆ ਰਹੀ। ਵੈਰੀ ਨਾਈਸ। ਇਹ ਮੇਥੇ ਵਾਲੀਆਂ ਨੇ? ਨਹੀਂ ਜੀ ਇਹ ਸਾਗ ਵਾਲੀ ਸਾਗ ਵਾਲੀਆਂ। ਸਾਗ ਬਹੁਤੇ ਦਿਨ ਹੋ ਗਏ ਖਾਦਾ ਨਾ ਜਾਵੇ ਪਾਈ ਦੀ ਰੋਟੀ। ਚਾਹਨੀ ਹੈ? ਚਾਹਨੀ ਹੈ? ਕਹਿੰਦੇ ਕੀ ਕਹਿੰਦੇ ਮੂੰਹ ਭੱਜ ਜਾਂਦਾ ਨਾ ਸਾਗ ਖਾ ਖਾ ਕੇ। ਤੇ ਆਇਓ ਰੋਟੀਆਂ ਢੱਕ ਦਿਓ। ਰੋਟੀਆਂ ਚਲਾ ਦਿਓ। ਤੁਸੀਂ ਲੱਗਦਾ ਫੈਸਲਾਬਾਦ ਦੇ ਹੀ ਹੋ। ਹਾਂਜੀ ਹਾਂਜੀ। ਤਾਂ ਹੀ ਤਾਂ ਜੁਗਤਾ ਮਾਰਦੇ। ਬਾਈ ਕਿਹੜੇ ਇਲਾਕੇ ਦੇ ਜੋ? ਅਸੀਂ ਬਾਈ ਚੜਦੇ ਪੰਜਾਬ ਤੋਂ ਆਏ ਆ ਉਧਰੋਂ। ਉਹ ਆਂਦੇ ਸਾਡੇ ਕੋਲ ਖਾਧੀ ਨਹੀਂ ਜਾਣੀ, ਤੁਸੀਂ ਖਾ ਲਓ। ਨਹੀਂ ਜੀ ਖਾਦੇ ਨਹੀਂ ਜਾਂਦੀ ਅਸੀਂ ਤੇ। ਉਹ ਬੁਰਕੀ ਦੇ ਸਾਨੂੰ ਬੜੀ ਖੁਸ਼ੀ ਹੋਈ ਹੈ ਜੀ ਤੁਸੀਂ ਆ ਕੇ ਖਾਧੀ। ਗੱਲਾਂ ਮਾਰਦੇ। ਰੋਟੀ ਬੁਰਕੀ। ਹਾਂ ਮੇਰੇ ਕੋਲ ਸਵਾਦ ਹੈ। ਵੈਰੀ ਨਾਈਸ। ਇਹ ਰਾਹ 'ਚ ਤੁਰੇ ਜਾਣੇ ਨੇ, ਆਂਦੇ ਵੀ ਉਹ ਉੱਥੇ ਜਾਣਾ ਆਪਾਂ ਛੇਲੀ ਤੇ ਜਾਣਾ। ਹੁਣ ਰੋਟੀ ਖਵਾਤੀ ਹੈ ਤੇ ਛੇਲੀ ਵੀ ਕਰਵਾਓ ਇਹਨਾਂ ਨੂੰ। ਕਮਾਲ ਪੁੱਛਣ ਦਾ ਪਤਾ ਕਿ ਨਹੀਂ? ਹਾਂ ਚਾਹੀਦਾ ਵੈਸੇ ਮੈਂ ਤਾਂ ਰੋਟੀ ਕਰਕੇ ਨਹੀਂ ਆਇਆ, ਮੈਂ ਗੰਨੇ ਕਰਕੇ ਆਇਆ। ਮੈਂ ਕਿਹਾ ਗੰਨਾ ਚੁੱਕਾਂਗੇ। ਚਲੋ ਉੱਤੋਂ ਹੁਣ ਗੰਨਾ ਵੀ ਲੈਣੇ। ਪਿੰਡਾਂ ਦੇ ਮਾਹੌਲ 'ਚ ਆਪਾਂ ਫਿਰਦੇ ਆ ਤੇ ਸਾਡੇ ਹਲੇ ਵੀ ਆ ਦਾਣੇ ਭੁੰਨਣ ਵਾਲਾ ਜੁਗਾੜ ਜਿਹੜਾ ਨਾ ਹੈਗਾ। ਅੰਮਾ ਜੀ ਭੁੰਨਦੇ ਆ ਦਾਣੇ। ਮਕਈ ਵਾਲੇ ਥੋੜੇ ਜਿਹੇ ਪਾ ਦਿਓ ਆ ਤੇ ਚਲ ਬਣੇ ਆ। ਇਹ ਖੋਰੀ ਬਾਲ ਕੇ ਤੇ ਮੋੜ ਬੁੰਸੀ ਮਾਂ ਦਾਣੇ ਕਾਟ ਕਟਾਉਂਦੇ ਹੁੰਦੇ ਸੀ। ਤੇ ਮਾਂ ਜੀ ਆ ਕੀ ਬਣਾਇਆ? ਆ ਇੰਨੀਆਂ ਬਣਾਈਆਂ ਮੁਕਤ ਦਾਣੇ ਰੱਖਣ ਵਾਲੇ ਨਾ ਬਣਾਇਆ ਆ। ਇਹ ਮੈਨੂੰ ਐ ਲੱਗਦਾ ਬਾਈ ਵੀ ਜਿਹੜਾ ਆ ਇਹਦੇ ਦਾਣੇ ਪਾਤੇ ਉੱਪਰ ਤੇ ਜਿਹੜਾ ਆ ਕਾਟ ਵਾਲਾ ਹੈਗਾ ਸਿਸਟਮ, ਇਹਦੇ ਵਿੱਚ ਕਾਟ ਕੱਟਦੇ ਹੋਣਗੇ ਹਨਾ। ਤੇ ਆਹ ਦੇਖੋ ਖਿੱਲਾਂ ਬਣਦੀਆਂ ਮੱਕੀ ਦੇ ਦਾਣਿਆਂ ਤੋਂ। ਖਿੱਲਾਂ ਬੜੀਆਂ ਖਾਂਦੇ ਰਹੇ ਆ ਅਸੀਂ, ਨਿੱਕੇ ਨਿਆਣੇ ਹੁੰਦੇ। ਪੱਖੀ ਵਾਲੀ ਇਹ ਸਾਡੇ ਯਾਰ ਕਲਚਰ ਹੀ ਖਤਮ ਹੋ ਗਿਆ। ਨਿਰਾ ਪੰਜਾਬ ਜੇ ਦੇਖਣਾ ਹੈਗਾ ਤਾਂ ਇੱਧਰਲੇ ਪੰਜਾਬ ਦੇ ਪਿੰਡਾਂ 'ਚ, ਬਸ ਲਹਿੰਦੇ ਪੰਜਾਬ ਦੇ ਪਿੰਡਾਂ 'ਚ ਅਸਲ ਪੰਜਾਬ ਹੈ ਜਿਹੜਾ। ਤੇਰਾ ਕੀ ਨਾਂ ਹੈ? ਤੇਰਾ ਕੀ ਨਾਂ ਹੈ? इब्राहिम ਇਸਮਾइल ਤੇ ਇਬਰਾਹੀਮ। ਹਾਂ ਕੀ ਕਰਨੀ ਹੈ ਟਾਕੀ ਮਾਂ? ਨਹੀਂ ਤਾਂ ਅਸੀਂ ਛਾਪਰ ਚ ਲੈ ਲੈ ਸਾਂ। ਹਾਂ ਛਾਪਰ ਚ ਖੇਲ ਜਾਣੇ। ਹਾਂ ਟੀਵੀ ਤੇ ਦੇਖਦੇ ਹੋ? ਹਾਂ ਹਾਂ। ਤੁਹਾਡੀ ਜਿਹੜੀ ਹਜ਼ਰਤ ਦੀ ਤਰੱਕੀ ਹੁੰਦੀ ਬੜਾ ਦਿਲ ਖੁਸ਼ ਹੁੰਦਾ। ਇਹ ਕਹਿੰਦੇ ਇੰਡੀਆ 'ਚ ਜਿਹੜੀ ਤੁਸੀਂ ਨਾ ਤਰੱਕੀ ਕੀਤੀ ਉਧਰਲੇ ਪੰਜਾਬ 'ਚ ਅਸੀਂ ਟੀਵੀ 'ਚ ਦੇਖਦੇ ਹਾਂ, ਸਾਡਾ ਦਿਲ ਬੜਾ ਖੁਸ਼ ਹੁੰਦਾ ਦੇਖ ਕੇ। ਇਦਾਂ ਹੀ ਆ ਨਾ ਸਾਡੇ ਵਾਲੇ ਪਤਾ ਕੀ ਕਰਦੇ ਆ? ਨਹੀਂ ਬੜੇ ਨਹੀਂ। ਲਓ ਜੀ ਆਪਾਂ ਪਹੁੰਚ ਗਏ 105 ਬੰਗੇ ਭਗਤ ਸਿੰਘ ਦੇ ਪਿੰਡ। ਛੋਟੇ ਕੀ ਹਾਲ ਚਾਲ ਤੇਰੇ? ਕੀ ਨਾਂ ਹੈ? ਮਨੀਸ਼ ਵੀਰੇ ਕੀ ਹਾਲ ਚਾਲ ਤੇਰੇ? ਠੀਕ ਹੈ। ਇੱਥੇ ਪੜਿਆ ਤੂੰ? ਹਾਂਜੀ ਕਿੰਨੀਆਂ? ਮੈਂ ਇੱਥੇ 5 ਘੰਟੇ ਆਹੀ ਪੰਜੀ ਤੱਕ? ਇੱਥੇ 5 ਤੱਕ ਬਾਕੀ ਹੁੰਦੇ ਨੇ। ਇਹ ਪੁਰਾਣਾ ਕਮਰਾ ਵਾ ਜਾਂ ਹਾਂਜੀ ਆ ਦੇਖੋ। ਸ਼ਹੀਦ ਭਗਤ ਸਿੰਘ ਦੇ ਪੜ੍ਹਦੇ ਰਹੇ। ਮੇਲਾ ਮੇਲਾ ਹੁੰਦਾ ਹਰ ਵਾਰੀ? ਹਾਂਜੀ ਉਹ ਮੇਲਾ ਦੀ ਹਵੇਲੀ ਉੱਧਰ ਆ। ਹੋਏ ਹਵੇਲੀ? ਹਾਂ ਹਵੇਲੀ ਦਾ ਪਤਾ ਜਾਣਾ ਨਹੀਂ। ਆਪਾਂ ਉਹ ਸਕੂਲ 'ਚ ਜਿੱਥੇ ਸਰਦਾਰ ਭਗਤ ਸਿੰਘ ਹੋਣੀ ਪੜ੍ਹਦੇ ਰਹੇ, ਬਾਹਰ ਫੋਟੋ ਵੀ ਉਹਨਾਂ ਦੀ ਲੱਗੀ ਹੈ। गवर्नमेंट हाई स्कूल 105 GB फैसलाबाद, प्राइमरी हिस्सा अल मरूफ भगत सिंह वाला स्कूल। लिहाजी शाह मुखी से
सुबह आज़ादी का नीर था भगत, आज़ादी का हीरो भगत सिंह। 27 सितंबर 1907 को फैसलाबाद के मशहूर गाँव बंगे में सरदार किशन सिंह के पुत्र पैदा हुए। आपके दादा जनाब अर्जन सिंह था। 23 मार्च 1931 की शाम ਨੂੰ ਉਹਨਾਂ ਨੂੰ ਤਖਤਾਦਾਰ ਤੇ ਲਟਕਾਇਆ ਗਿਆ। सुबह आज़ादी का नीर था भगत सिंह, रोशनी का एक खुला दर था भगत सिंह। बहरे आज़ादी व रहता बेकरार मर्द दिलावर था भगत सिंह। अज कलम नसीर अहमद अख्तर गवर्नमेंट हाई स्कूल 105 भी गए। और क्या हाल है, क्या हाल है, किसे पढ़ना? हाँ ਬਾਈ ਬਣਾਉਣੀ ਹੈ ਜੀ, ਇੱਕ ਮਿੰਟ ਪੱਕਾ ਬਣਾਉਣੀ। अच्छा ਹਾਂ ਮੇਰੀ ਬਣਾਉਣੀ, ਇੱਕ ਮਿੰਟ ਖੜ ਜਾਣਾ, ਆਪਦੀ ਫੋਟੋ ਖਿੱਚ ਲੈ। ਠੀਕ ਹੈ। ਲਓ ਜੀ, ਹੁਣ ਤਿਆਰੀ ਕਰ ਲਈ ਆਪਾਂ ਗਾਂਹ ਜਾਣ ਦੀ। ਭਗਤ ਸਿੰਘ ਦੇ ਘਰਾਂ ਨੂੰ ਚੱਲਦੇ, ਜਿੱਥੇ ਉਹ ਹਵੇਲੀ ਆ। ਉੱਥੇ ਕੁਝ ਪੁਰਾਣੀਆਂ ਚੀਜ਼ਾਂ ਪਈਆਂ, ਚੱਕੀ ਆ, ਇੱਕ ਦੋ ਚੀਜ਼ਾਂ ਹੋਰ ਨੇ ਪੁਰਾਣੀਆਂ। ਉਹ ਇੱਕ ਅਲਮਾਰੀ ਆ ਪੁਰਾਣੀ, ਉਹ ਹੈ। ਫਿਰ ਜਿੱਧਰ ਉਹਨਾਂ ਦੀ ਖੇਤੀ ਕਰਦੇ ਰਹੇ, ਜਿੱਥੇ ਬੰਦੂਕਾਂ ਬੀਜਦੇ ਰਹੇ, ਉਹ ਜ਼ਮੀਨ 'ਤੇ ਵੀ ਤੁਹਾਨੂੰ ਲੈ ਕੇ ਚੱਲਦੇ ਆ। ਆ ਜਾਓ ਫਿਰ ਅੱਗੇ ਵੱਧਦੇ ਹੁਣ ਅਗਲੇ ਰਾਹ ਵੱਲ। ਲਓ ਵੀ ਦੋਸਤੋ, ਪਹੁੰਚ ਗਏ ਇਸ ਵੇਲੇ ਆਪਾਂ 105 ਬੰਗੇ ਭਗਤ ਸਿੰਘ ਦੀ ਹਵੇਲੀ। ਇਹ ਸਾਰਾ ਲਿਖਿਆ ਉਹਨਾਂ ਦੀ ਕਿਸ ਤਰ੍ਹਾਂ ਕਿੱਥੇ ਪੈਦਾ ਹੋਏ ਤੇ ਕਿੰਨੀ ਦੇਰ ਇੱਥੇ ਰਹੇ, ਸਾਰਾ ਕੁਝ ਲਿਖਿਆ। ਸਰਦਾਰ ਭਗਤ ਸਿੰਘ ਇਹ ਫਰੀडम ਫਾਈਟਰ। ਹੁਣ ਸਾਡੇ ਤੋਂ ਪਹਿਲਾਂ ਅਗਲੇ ਵਲੌਗਰ ਜਿਹੜੇ ਨਾ, 2 ਵਲੌਗਰ ਅੱਗੇ ਪਹੁੰਚ ਗਏ ਪਹਿਲਾਂ। ਆ ਜਾਓ ਆਪਾਂ ਉਹਨਾਂ ਦਾ ਪਿੱਛਾ ਕਰੀਏ, ਕਿਤੇ ਨੰਬਰ ਨਾ ਲੈ ਜਾਣ। ਆਹ ਵੇਖੋ ਫੋਟੋ ਖਿੱਚ ਰਹੇ ਨੇ। ਇੱਧਰ ਬੱਚੇ ਜਿਹੜੇ ਆ ਖੁਸ਼ੀ ਦੇ ਨਾਲ ਫੋਟੋਆਂ 'ਚ ਮਸਰੂਫ ਨੇ। ਆ ਕੁੜੀ ਕਿੱਡੀ ਸੋਹਣੀ ਆ। ਹਾਂ ਸਾਰੇ ਨਿਆਣੇ ਨੇ ਭਾਜੀ, ਖੁਸ਼ੀ ਕਿੱਥੇ ਆ? ਖੁਸ਼ੀ ਵੀ ਨਿਆਣੀ ਹੈ। ਕੀ ਨਾਮ ਪੁੱਤ ਤੇਰਾ? ਇਕਰਾ। ਪੜ੍ਹਦੀ ਹੈ? ਕਿੰਨਵੀਂ 'ਚ? 7 ਕਿੱਥੇ? ਇੱਥੇ ਪਿੰਡ 'ਚ ਹੀ? ਅੱਛਾ ਅੱਛਾ। ਕਿੰਨਾ ਸੋਹਣਾ ਬੋਲਦੀ ਆ। ਹਾਂਜੀ ਹਾਂ ਬਹੁਤ ਸੋਹਣੀ। ਤੇਰਾ ਕੀ ਨਾਮ ਪੁੱਤ? ਤੇਰਾ ਤੇਰਾ ਕੀ ਨਾਮ ਕੁੜੀਏ? ਫਾਤਮਾ। ਤੇਰਾ? ਜਿਹੜੇ ਨਿਆਣੇ ਆ ਨਾ ਇੱਥੇ ਦੇ ਤੇ ਲਹਿੰਦੇ ਪੰਜਾਬ ਦੇ, ਜਿਹੜੇ ਵੀ ਅਸੀਂ ਪਿੰਡ 'ਚ ਜਾਂਦੇ ਆ, ਨਿਆਣੇ ਇੰਨੇ ਇਕੱਠੇ ਹੋ ਜਾਂਦੇ ਆਲੇ ਦੁਆਲੇ। ਮਤਲਬ ਜਿਵੇਂ ਸਾਡੇ ਪਿੰਡਾਂ 'ਚ ਭਰੂਪੀਆ ਨਹੀਂ ਆਉਂਦਾ, ਛੋਟੇ ਛੋਟੇ ਹੁੰਦੇ। ਉਹਨੂੰ ਪਤਾ ਸੀ, ਮੈਨੂੰ ਪੁੱਛਦੇ ਆ ਤੁਸੀਂ ਫਿਲਮਾਂ ਬਣਾਉਂਦੇ ਹੋ? ਮੈਂ ਕਿਹਾ ਫਿਲਮਾਂ ਦੇਖਦੇ ਹੋ ਸਾਡੀਆਂ? ਦੇਖਦੇ ਹੋ? ਝੂਠ ਤਾਂ ਨਹੀਂ ਬੋਲਦੇ? ਸੱਚੀ ਚਾਚੂ ਦੇਖਦੇ ਹਾਏ ਹਾਏ, ਚਾਚੂ ਵੀ ਬਣਾ ਲਿਆ ਮੈਨੂੰ ਤਾਂ। ਸੱਚੀ ਚਾਚੂ ਦੇਖਦੇ। ਤੁਹਾਨੂੰ ਅੰਕਲ ਨਹੀਂ ਕਿਹਾ। ਹਾਂ, ਆਪਣੇ ਨਾਲ ਤਾਂ ਵਧੀਆ, ਆਪਣੇ ਵਾਲੇ ਅੰਕਲ ਕਹਿੰਦੇ, ਅੰਕਲ ਭਾਰਾ ਜਿਹਾ ਸ਼ਬਦ ਲੱਗਦਾ, ਚਾਚੂ ਜੇ ਠੀਕ ਲੱਗਦਾ। ਪਿਆਰ ਵਾਲਾ ਹੈ ਨਾ। ਅੱਛਾ ਇਧਰ ਬਾਬਰ ਸਾਹਿਬ। ਬਾਬਰ ਸਾਹਿਬ ਕੀ ਹਾਲ ਜੀ? ਇੰਨਾ ਸਰ, ਅੱਲਾ ਦਾ ਸ਼ੁਕਰ ਸਰ, ਦੁਆਵਾਂ ਕਿਸ ਨਾਮ ਤੋਂ ਤੁਹਾਡੀਆਂ। ਚੈਨਲ? ਮੇਰਾ ਸਰ ਬਾਬਰ ਨਾਮ ਤੋਂ ਚੈਨਲ ਆ, babar.7 ਤੋਂ। ਤੇ ਤੁਹਾਡਾ ਬਹੁਤ ਸ਼ੁਕਰੀਆ ਦੋਸਤਾਂ ਦਾ, ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਤੇ ਮੋਟਰਸਾਈਕਲ ਤੇ ਵਲੌਗਿੰਗ ਕਰਦੇ, ਸਕੂਟਰ ਵਲੌਗਿੰਗ? ਜੀ ਸਰ, ਬਾਈਕ ਵਲੌਗਰ ਆ ਮੈਂ, ਜੇਲਮ ਤੱਕਰ ਵਲੌਗਿੰਗ ਕੀਤੀ ਹੈ ਜੀ। ਸਕੂਟਰ ਵਲੌਗਿੰਗ ਕਰ? ਜੀ ਸਰ, ਸਕੂਟਰ ਵਲੌਗਿੰਗ ਜਿਹਨੂੰ ਕਹਿੰਦੇ ਆ ਨਾ ਜੀ, ਜਿਹਨੂੰ ਕਹਿੰਦੇ ਆ ਕਿ ਸਕੂਟਰ ਤੇ ਵਲੌਗਿੰਗ ਕਰੀਦੀ ਆ। ਤੇ ਕੋਸ਼ਿਸ਼ ਕਰੀਦੀ ਆ ਕਿ ਅੱਛੇ ਅੱਛੇ ਵਿਊ ਦਿਖਾ ਸਕੀਏ ਆਪਣੇ ਦੋਸਤਾਂ ਨੂੰ। ਬਾਕੀ ਯਕੀਨ ਮੰਨੋ, ਬਿਲੀਵ ਕਰੋ ਕਿ ਨਾਸਰ ਭਾਈ ਨੂੰ ਅੱਜ ਦੇਖਿਆ ਤੇ ਬਹੁਤ ਹੀ ਖੁਸ਼ੀ ਹੋਈ ਯਾਰ। ਅੱਗੇ ਨਾ ਅਕਸਰ ਦੇਖੀਦਾ ਸੀ ਕਿ ਯਾਰ ਪਤਾ ਨਹੀਂ ਭਾਈ ਕਿੱਥੇ ਰਹਿੰਦੇ ਆ, ਇਹਨਾਂ ਨਾਲ ਕਿਵੇਂ ਮੁਲਾਕਾਤ ਹੋ ਸਕਦੀ ਆ। ਔਰ ਖੁਦਾ ਦੇ ਫੈਸਲੇ ਬੜੇ ਅਜ਼ੀਮ ਆ ਕਿ ਅੱਲਾਹ ਤਾਲਾ ਨੇ ਅੱਜ ਸਾਡੇ ਲਈ ਇੱਕ ਨਾ ਖੁਸ਼ਕਿਸਮਤ ਦੇਣਾ ਮੇਰੇ ਲਈ, ਭਾਈ ਨਾਸਰ ਨਾਲ ਮੁਲਾਕਾਤ ਹੋ ਸਕੀ। ਭਾਈ ਨਾਸਰ ਦਾ ਪੁਰਾਣਾ ਉਹੀ ਹਵੇਲੀ ਆ। ਇੱਥੇ ਹਰ ਸਾਲ ਹੁੰਦਾ ਵੀ ਆ, ਮੇਲਾ ਵੀ ਕਰਵਾਈਦਾ ਐਵਰੀ ਈਅਰ। ਇੱਥੋਂ ਦੇ ਸਾਕਬ ਮੇਰੇ ਸਾਹਿਬ ਨੇ ਹਵੇਲੀ ਦੇ ਮਾਲਕ, ਉਹ ਵੀ ਆ ਜਾਣਗੇ ਥੋੜੀ ਦੇਰ ਤੱਕ। ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਂਦੇ ਤੇ ਅੰਦਰ ਲੈ ਕੇ ਚੱਲਦੇ ਤੁਹਾਨੂੰ। ਲਓ ਜੀ, ਰਿਪਨ ਸਾਡੇ ਅੱਗੇ ਅੱਗੇ। ਤੇ ਉਹੀ ਨਾ ਪੁਰਾਣਾ ਰਿਪਨ। ਹਾਂਜੀ, ਇੱਥੇ ਬੜੀ ਵਾਰੀ ਚਾਹ ਪੀਤੀ ਆ। ਇਸ ਪਾਸੇ ਚੁੱਲ੍ਹਾ ਤੈਨੂੰ ਹਵਾ। ਅੱਛਾ, ਤੁਹਾਨੂੰ ਤਾਂ ਸਾਰਾ ਕੁਝ ਯਾਦ ਹੈ। ਇੱਥੇ ਬਹਿ ਕੇ ਲੋ ਤੇ ਚਾਹ ਪੀਂਦੇ ਹੁੰਦੇ ਆਪਾਂ ਨਾ, ਉਹ ਸਾਹਮਣੇ ਲੱਗਾ। ਇਹ ਵੀ ਘਰ ਦਾ ਹਿੱਸਾ ਹੈਗਾ ਕਿ ਨਹੀਂ? ਹਾਂਜੀ ਹਾਂਜੀ, ਪੁਰਾਣੀ ਆ ਬੇਰੀ ਬੋਈ। ਅੱਛਾ, ਮੇਰੀ ਪੁਰਾਣੀ ਹੈ। ਹਾਂ, ਪੁਰਾਣਾ ਕਮਰਾ ਜਿਹੜਾ ਰਿਜ਼ਰਵ ਕੀਤਾ ਇਹਨਾਂ ਨੇ। ਇਹ ਵਾ ਇੱਕ ਸਕਬਾ ਇਹਨਾਂ ਨੂੰ ਅਲਾਟ ਹੋਇਆ ਸੀ। ਅੱਛਾ, ਉਸ ਤੋਂ ਬਾਅਦ ਫਿਰ ਗਵਰਨਮੈਂਟ ਨੇ ਵੀ, ਜਿਹੜੀ ਪੰਜਾਬ ਪਾਕਿਸਤਾਨ ਡੀਸੀ ਫੈਸਲਾਬਾਦ ਹੈ, ਅੱਛਾ ਜੀ, ਉਹਨਾਂ ਨੇ ਵੀ ਇਹਨੂੰ ਦਿੱਤਾ, ਮਤਲਬ ਵੀ ਜਿਸ ਤਰ੍ਹਾਂ ਸਰਕਾਰੀ ਤੌਰ ਤੇ ਡਿਕਲੇਅਰ ਕੀਤਾ ਕਿ ਗਵਰਨਮੈਂਟ ਦੀ ਪਲੇਸ ਹੈ ਮਤਲਬ। ਹਾਂ ਠੀਕ ਹੈ। ਇਹ ਸਾਰੀਆਂ ਫੋਟੋਜ਼ ਲੱਗੀਆਂ ਜੀ ਫਰੀडम ਫਾਈਟਰਸ ਦੀਆਂ। ਇਹ ਕਿਹਦੀਆਂ ਫੋਟੋਆਂ ਵਾ? ਇਹ ਜਿਆਦਾ ਇਹਦੇ ਚ ਮੈਂ ਦੇਖੀ ਹੈ ਜਿੰਨੇ ਗਦਰੀ ਬਾਬਿਆਂ ਦੀਆਂ। ਗਦਰੀ ਬਾਬਿਆਂ ਦੀਆਂ ਜ਼ਿਆਦਾ, ਗਦਰੀ ਬਾਬੇ ਜਿੰਨੇ ਬੇਸਿਕਲੀ
ਫਰੀडम ਫਾਈਟਰ ਸੀਗੇ, ਆਜ਼ਾਦੀ ਲਈ ਜਿਹੜੇ ਲੜੇ, ਉਹਨਾਂ ਦੀਆਂ ਤਸਵੀਰਾਂ। ਸੁਭਾਸ਼ ਚੰਦਰ ਬੋਸ ਜੀ ਦੀ ਵੀ ਇਹਨਾਂ ਦੇ ਵਿੱਚ ਸਾਰੀਆਂ ਤਸਵੀਰਾਂ ਉਹਨਾਂ ਦੀ। ਚੰਦਰ ਸ਼ੇਖਰ ਆਜ਼ਾਦ ਦੀ ਹੈਗੀ ਹੈ। ਮਾਤਾ ਰਲੀ ਦੇਵੀ ਸੁਖਦੇਵ ਮਦਰ, ਸੁਖਦੇਵ ਸਿੰਘ ਦੀ ਮਾਤਾ, ਮਾਤਾ ਪਾਰਵਤੀ ਬਾਈ, ਫਾਦਰ ਕਿਸ਼ਨ ਸਿੰਘ ਦੀ ਹੈ। ਭਗਤ ਸਿੰਘ ਦੀ ਤੇ ਵਿਦਿਆਵਤੀ, ਭਗਤ ਸਿੰਘ ਮਦਰ। ਆ ਜਾਓ ਹੁਣ ਅੰਦਰ। ਹਾਂਜੀ, ਲੰਘੋ। ਪੁਰਾਣੇ ਨਿਊਜ਼ਪੇਪਰ ਵੀ ਰੱਖੇ ਇਹਨਾਂ ਨੇ। ਆ ਚੱਕੀ ਰੱਖੀ ਹੈ। ਚੱਕੀ ਪੁਰਾਣੀ ਹੈ। ਹਾਂ, ਪੁਰਾਣੀ ਉਹਨਾਂ ਦੇ ਘਰ ਦੀ ਚੱਕੀ। ਆ ਮੈਨੂੰ ਲੱਗਦਾ origignal ਤਸਵੀਰ ਹੋਣੀ ਹੈ ਨਾ ਜੇਲ੍ਹ ਦੀ ਜਿਹੜੀ ਆ ਪਈ ਹੈ। ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ, ਤੁਸੀਂ ਆਪਾਂ ਸਾਡੇ ਦੋਸਤ ਨੇ ਤੋਹੀਦ ਚੱਠਾ, ਉਹਨਾਂ ਨੇ ਇੱਥੇ ਬੜੀ ਰਿਸਰਚ ਕੀਤੀ ਹੈ। ਹਾਂਜੀ, ਸਕਾਲਰ ਨੇ, ਤੇ ਉਹਨਾਂ ਨੇ ਇਹਨਾਂ ਦੀ ਜਿਹੜੀ FIRs ਇਹਨਾਂ ਤੇ ਹੋਈਆਂ ਸੀ ਉਸ ਡਿਊਰਿੰਗ ਜਦੋਂ ਇਹ ਤਹਿਰੀਕ ਸਟਾਰਟ ਕੀਤੀ ਸੀ, ਕੋਤਵਾਲੀ ਥਾਣੇ ਜੋ ਵੀ ਕਢਵਾਈਆਂ ਉਹ ਵੀ ਇੱਥੇ ਦਰਜ ਨੇ। ਇਹਨਾਂ ਦੇ ਨਾਂ ਸਾਰਿਆਂ ਦੇ ਇਹਦੇ ਵਿੱਚ ਇੱਥੇ ਲੱਗੀਆਂ ਹੋਈਆਂ? ਨਹੀਂ, ਉਹ ਵੈਸੇ ਸੰਭਾਲੀਆਂ ਹੋਈਆਂ। ਹਾਂ, ਵੈਸੇ ਸੰਭਾਲੀਆਂ, ਬਲਕਿ ਪਿਛਲੇ ਸਾਲ ਕਢਵਾਈਆਂ ਸੀ ਉਹ ਥਾਣੇ ਦੇ ਪੁਰਾਣੇ ਰਿਕਾਰਡ। ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ। ਇਹ ਕੀ ਲਿਖਿਆ ਜੀ? ਇਹ 16 ਮਈ 1931 ਦੀ ਤਸਵੀਰ ਹੈ ਜੀ, ਪੁਰਾਣੀ ਤਸਵੀਰ ਹੈ ਜਲੰਧਰ ਦੀ, ਸੈਂਟਰਲ ਜੇਲ੍ਹ ਜਲੰਧਰ ਦੀ। ਤੇ ਮੈਂ ਨਾਮ ਪੜ੍ਹ ਰਿਹਾ ਸੀ ਵੀ ਇਹਦੇ ਚ ਕੌਣ ਕੌਣ ਨੇ। ਇਹ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਬਹੁਤ, ਹਾਂਜੀ, ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਇਹਦੇ ਵਿੱਚ ਲੱਗੀਆਂ ਹੋਈਆਂ ਜਿਹੜੀਆਂ ਰੇਅਰ ਅਸੀਂ ਵੀ ਪਹਿਲੀ ਵਾਰ ਦੇਖ ਰਹੇ ਹਾਂ। ਇਸ ਤੋਂ ਪਹਿਲਾਂ ਕਦੇ ਕਿਤੇ ਵੀ ਅਸੀਂ ਤਸਵੀਰਾਂ ਨਹੀਂ ਦੇਖੀਆਂ ਹੈਗੀਆਂ ਕਿਸੇ ਵੀ ਮਿਊਜ਼ੀਅਮ 'ਚ, ਹੈ ਨਾ, ਜਿੰਨੀਆਂ ਤਸਵੀਰਾਂ ਇੱਥੇ। ਆਹ ਦੇਖੋ, ਆਹ ਯੂਥ ਰੈਵੋਲੂਸ਼ਨ ਕਲੈਨ ਇਹਨਾਂ ਦੀ ਹੈ ਜ਼ਿਆਦਾ ਨਾ, ਜਿੰਨੀਆਂ ਫੋਟੋਜ਼ ਹੈ ਜੱਸੀ ਲਾਇਲਪੁਰਾ ਨੇ ਕੋਈ, ਇਹਨਾਂ ਨੇ ਗਿਫਟ ਕੀਤੀਆਂ ਹੋਈਆਂ ਸਾਰੀਆਂ ਤਸਵੀਰਾਂ। ਦਲੀਪ ਸਿੰਘ, ਕਾਮਾਗਾਟਾ ਮਾਰੂ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਮਿਲ ਜਾਣਗੀਆਂ ਇੱਥੇ। ਹਾਂ, ਕਾਮਾਗਾਟਾ ਮਾਰੂ। ਹਾਂਜੀ, ਇਹਦੇ ਵਿੱਚ ਇਹ ਜਹਾਜ਼ ਚੱਲਿਆ ਸੀਗਾ ਕਲਕੱਤੇੋਂ ਤੇ ਬੰਦਰਗਾਹ ਤੋਂ, ਤੇ ਇਹਨਾਂ ਨੂੰ ਵੈਸੇ ਜਹਾਜ਼ ਜਾਣ ਦੀ ਆਗਿਆ ਨਹੀਂ ਸੀ, ਇਹਨਾਂ ਨੇ ਫਿਰ ਰੈਂਟ ਤੇ ਹਾਇਰ ਕੀਤਾ ਸੀ ਜਹਾਜ਼ ਇਹ। ਤੇ ਜਹਾਜ਼ ਦਾ ਨਾਮ ਕਾਮਾਗਾਟਾ ਮਾਰੂ ਸੀ। ਹਾਂਜੀ, ਤੇ ਆ ਬਾਬਾ ਗੁਰਦਿੱਤ ਸਿੰਘ ਜੀ ਨੇ ਜਿਹੜੇ ਜਹਾਜ਼ ਲੈ ਕੇ ਗਏ ਸੀ, ਇਹ ਨੇ ਬਾਬਾ ਗੁਰਦਿੱਤ ਸਿੰਘ ਜੀ। ਸਾਰੀਆਂ ਹਾਂਜੀ, ਸਾਰੀਆਂ ਕਾਮਾਗਾਟਾ ਮਾਰੂ ਦੀਆਂ ਨੇ। ਇਹ ਕੈਨੇਡਾ ਦੀ ਸਰਹੱਦ ਤੇ ਨਾ ਤੁਹਾਨੂੰ ਪਤਾ ਖੜਾ ਰਿਹਾ ਸੀਗਾ ਕੁਝ ਦਿਨ, ਫਿਰ ਉੱਥੋਂ ਮੋੜਦਾ ਸੀਗਾ ਜਹਾਜ਼, ਉਹਨੂੰ ਅੰਦਰ ਬਹਿਣ ਨਹੀਂ ਦਿੱਤਾ ਸੀਗਾ। ਅੱਛਾ, ਇਹ 2 ਕਮਰੇ ਉਦੋਂ ਦੇ 1896 ਦੇ ਬਣੇ ਕਮਰੇ। ਅੱਛਾ ਜੀ। ਇਹ ਭਗਤ ਸਿੰਘ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ, ਜਦੋਂ ਗੋਰਿਆਂ ਨੇ, ਅੰਗਰੇਜ਼ਾਂ ਨੇ ਨਹਿਰੀ ਨਿਜ਼ਾਮ ਬਣਾਇਆ, ਨਹਿਰਾਂ ਕੱਢੀਆਂ, ਹਾਂਜੀ, ਉਦੋਂ ਜ਼ਮੀਨਾਂ ਦੀ ਆਬਾਦਕਾਰੀ ਵਾਸਤੇ ਠੀਕ ਹੈ। ਇਹ ਫਿਰ ਫੈਮਿਲੀ ਇੰਡੀਆ, ਤੁਹਾਨੂੰ ਪਤਾ ਇਹਨਾਂ ਦਾ ਖਟਕਰ ਕਲਾਂ ਪਿੰਡ ਸੀਗਾ, ਉੱਥੋਂ ਮਾਈਗ੍ਰੇਟ ਕਰਕੇ ਫਿਰ ਇਹ ਇਸ ਹੱਥ 'ਚ ਬਾਤ ਹੋਈ। ਇਹ ਕਮਰੇ ਉਹਨਾਂ ਦੇ ਵਾਲਦ ਦੇ, ਉਹਨਾਂ ਦੇ ਚਾਹ ਦੇ ਹੱਥ ਦੇ ਬਣੇ ਹੋਏ ਨੇ। ਛੱਤ ਛੁੱਤੇ ਦੀ ਉਹੀ ਹੈ, ਲੇਕਿਨ ਉਹੀ ਹੈ ਕਿ ਰੰਦਾ ਲਗਵਾਇਆ ਸਾਡਾ DC ਸਾਹਿਬ ਸੀ, ਸਾਡੇ ਨੂਰਮੀ ਮੈਂਗਲ ਸਾਹਿਬ। ਅੱਛਾ ਜੀ। 2014 ਦੇ ਵਿੱਚ ਇੱਥੇ ਸੀਗੇ ਉਹ। ਅੱਛਾ ਜੀ। ਉਹ ਬੜੇ ਫੈਨ ਸੀ ਭਗਤ ਸਿੰਘ ਉਹਨਾਂ ਅੱਛਾ ਦੇ। ਜੀ। ਉਹਨਾਂ ਨੇ ਬੜਾ ਪੜ੍ਹਿਆ ਸੀ ਭਗਤ ਸਿੰਘ ਨੂੰ। ਅੱਛਾ ਜੀ। ਉਹ ਕਹਿੰਦੇ ਸੀ ਕੋਈ ਨਾ ਕੋਈ ਮੈਂ ਸਰਕਾਰੀ ਕੰਮ ਕਰਨਾ ਚਾਹੁੰਦਾ। ਠੀਕ ਹੈ ਜੀ। ਉਹ ਇੱਕ ਸ਼ਤੀਰੀ ਦੀ ਹਾਲਤ ਕੁਝ ਠੀਕ ਨਹੀਂ ਸੀ, ਉਹਨਾਂ ਨੇ ਜਦੋਂ ਬਦਲੀ ਤੇ ਉਹ ਬਿਲਕੁਲ ਨਵੀਂ, ਤੇ ਬਾਕੀਆਂ ਜ਼ਾਰੀ ਗੱਲ ਬਰਾਊਨ ਕਲਰ ਦੀਆਂ ਹੋ ਗਈਆਂ ਸੀ। ਪੁਰਾਣੀ ਸ਼ਤੀਰੀ 125 ਸਾਲ, ਉਹ ਪੁਰਾਣੀ ਸਾਰੀ ਛੱਤ ਉਧੇੜ ਦਿੱਤੀ। ਅੱਛਾ ਜੀ। ਉਧੇੜ ਕੇ ਇਹਨੂੰ ਰੰਦਾ ਲਗਵਾ ਕੇ ਫਿਰ ਦਵਾਈ ਸ਼ਵਾਈ ਲਗਵਾ ਕੇ 2-4 ਦਿਨ ਬਾਹਰ ਪਈ ਰੱਖੀ। ਉਸ ਤੋਂ ਬਾਅਦ ਵਾਪਸ ਇਹਨੂੰ ਲਾ ਕੇ ਉਹੀ ਮਿੱਟੀ ਵਾਪਸ ਛੱਤ ਉੱਤੇ ਲੇਪ ਦਿੱਤੀ ਇੱਥੇ। ਠੀਕ ਹੈ ਜੀ। ਕਿਉਂਕਿ ਉਦੋਂ ਸੀਮੈਂਟ ਨਹੀਂ ਸੀ ਹੁੰਦਾ, ਤਾਂ ਤੁਸੀਂ ਦੀਵਾਰਾਂ ਵੀ ਦੇਖ ਰਹੇ ਹੋ, ਇਹ ਮਿੱਟੀ ਦੇ ਲੇਪ ਵਾਲੀਆਂ ਵਾ। ਅੱਛਾ ਜੀ। ਤੇ ਇਹਨੂੰ ਵੈਸੇ ਰਿਫਾਈਨ ਕਰਕੇ ਕੀਤਾ ਗਿਆ ਵਾ। ਤੇ ਬਾਕੀ ਹਾਫ ਟਾਈਲ ਦਾ ਦੌਰ ਸੀ, ਥੱਲੇ ਵੀ ਉਦੋਂ ਹਾਫ ਟਾਈਲ ਚੱਲ, ਕੋਈ ਤਗੜਾ ਜਿਹਾ ਜ਼ਿਮੀਂਦਾਰ ਸੀ, ਘਰ ਸੀਗਾ, ਹਾਂਜੀ। ਉਹਦੇ ਹਾਫ ਟਾਈਲ ਚੱਲਦੀ ਹੁੰਦੀ ਸੀ। ਠੀਕ ਹੈ ਜੀ। ਤੇ ਭਗਤ ਸਿੰਘ ਗੈਲਰੀ ਨੂੰ ਬਣਾਤਾ, 400 ਦੇ ਕਰੀਬ ਪਈ ਦੀ ਤਸਵੀਰਾਂ ਲਾਤੀਆਂ। ਇੱਥੇ ਪੂਰੀ ਦੁਨੀਆ ਤੋਂ ਮਾਸ਼ਾਅੱਲਾ ਮਹਿਮਾਨ ਆਉਂਦੇ ਨੇ, ਔਰ ਇੱਥੇ ਸਟੂਡੈਂਟ ਪ੍ਰੋਫੈਸਰਸ ਵੀ ਆਉਂਦੇ ਨੇ, ਵਾਈਸ ਚਾਂਸਲਰਸ ਵੀ ਆਉਂਦੇ ਨੇ ਜੀ। ਔਰ ਉਹ ਫਿਰ ਇੱਥੇ ਬਜਾਏ ਕਿ ਉਹ ਇਹ ਛੱਤਾਂ ਲੱਕੜ ਦੀਆਂ ਤੇ ਸਭ ਕੁਝ ਵੇਖ ਕੇ ਜਾਂਦੇ, ਹੁਣ ਉਹ ਹਿਸਟਰੀ ਪੜ੍ਹਦੇ ਨੇ ਇੱਥੇ। ਹਾਂਜੀ, ਹਾਂਜੀ। ਇਹ ਦੇਖੋ ਓਰੀਜਨਲ ਤਸਵੀਰ ਹੈ ਭਗਤ ਸਿੰਘ ਹੁਣਾਂ ਦੀ। ਹਾਂਜੀ, ਹਾਂਜੀ, ਇਹ ਤਾਂ ਅਸੀਂ ਨਿੱਕੇ ਹੁੰਦੇ ਵੀ ਦੇਖਦੇ ਆਏ ਜੀ। ਤਾਰੀਖੀ ਦੀ ਕਿਤਾਬਾਂ ਵੀ ਤੁਹਾਨੂੰ ਨਜ਼ਰ ਹਾਂਜੀ, ਆਏਗੀ। ਹਾਂਜੀ, ਹਾਂਜੀ। ਤੇ ਉਸ ਦੌਰ 'ਚ CID ਇੰਸਪੈਕਟਰ ਉਹਦੀ ਤਫਤੀਸ਼ ਕਰਦੇ ਪਏ ਆ। ਅੱਛਾ ਜੀ। ਔਰ ਇਹ ਹੈਂਡ ਪੇਂਟਿੰਗ ਹੈ, ਇਹ ਅਸਲ ਤਾਂ ਨਹੀਂ ਹੈ, ਲੇਕਿਨ ਇਹ 'ਚ ਦਿਖਾਇਆ ਗਿਆ ਉਹਨੂੰ ਪੜ੍ਹਨ ਲਿਖਣ ਦਾ ਸ਼ੌਕ ਸੀ। ਮੈਂ ਕਹਿੰਦਾ ਪੜ੍ਹਿਆ ਲਿਖਿਆ ਕੈਦੀ ਦਾ ਕਿਤਾਬ ਅਖਬਾਰ ਦਾ ਹੱਕ ਨੂੰ ਮਿਲਣਾ ਚਾਹੀਦਾ। ਹਾਂਜੀ। ਤੇ ਇਸੇ ਤਰ੍ਹਾਂ ਜੋ ਚੰਦਰ ਸ਼ੇਖਰ ਆਜ਼ਾਦ ਸਾਹਿਬ, ਇਹਨਾਂ ਦੀ ਓਰੀਜਨਲ ਫੋਟੋ ਹੈ। ਅੱਛਾ। ਗੋਰਿਆਂ ਨੇ ਲੱਤ ਤੇ ਫਾਇਰ ਮਾਰ ਦਿੱਤਾ ਸੀਗਾ। ਹਾਂਜੀ। ਇਹਨਾਂ ਨੇ ਫਿਰ ਦਰਖਤ ਪਿੱਛੇ ਛੁਪ ਗਏ ਸੀਗੇ। ਹਾਂਜੀ। ਇਹਨਾਂ ਨੂੰ ਪਤਾ ਸੀ ਗੋਰੇ ਨਹੀਂ ਛੱਡਣਗੇ, ਫਿਰ ਇਹਨਾਂ ਨੇ ਆਪਣੇ ਸਿਰ 'ਚ ਆਪ ਗੋਲੀ ਮਾਰ ਲਈ ਸੀ ਠੀਕ ਹੈ ਕਿ ਜੀ। ਮੈਂ ਗੋਰਿਆਂ ਦੀ ਗੋਲੀ ਨਾਲ ਨਹੀਂ ਮਾਰਨਾ। ਨਹੀਂ ਮਾਰਨਾ। ਠੀਕ ਹੈ ਜੀ। ਇੱਧਰ ਆਓ ਤੇ ਤੁਸੀਂ FIR ਹੈ ਭਗਤ ਸਿੰਘ ਹੁਣਾਂ ਤੇ ਜਿਹੜੀ ਹੋਈ ਸੀ ਲਾਹੌਰ ਅਨਾਰਕਲੀ ਪੁਲਿਸ ਸਟੇਸ਼ਨ ਤੇ। ਅੱਛਾ ਜੀ। ਇਹ ਉਹਦੀ ਨਕਲ ਹੈਗੀ ਹੈ। ਹਾਂਜੀ। ਤੇ ਉਹ ਮਤਲਬ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਉਹ ਕੀਤੀਆਂ। ਇਹ ਤੁਹਾਨੂੰ ਦੱਸਦਾ, ਇਹ ਜਿਹੜਾ ਪੇਜ ਹੈ ਨਾ ਜੀ, ਨੂਰਮੀਨ ਮੈਂਗਲ ਸਾਹਿਬ, ਜਦੋਂ ਉਹਨਾਂ ਨੇ ਸਰਕਾਰੀ ਤੌਰ ਤੇ ਰਿਜ਼ਰਵੇਸ਼ਨ ਕੀਤੀ ਸੀ, ਇਹ ਪੂਰਾ ਪੇਜ ਫਿਰ ਡੇਲੀ ਰਿਪੋਰਟ ਵਾਲੇ ਨੇ ਨਾ ਜੀ। ਅੱਛਾ, ਇਹ ਤੇ ਇਹ 13 ਲੱਖ ਰੁਪਏ ਸਕੂਲ ਤੁਸੀਂ ਵੇਖ ਕੇ ਆਏ ਹੋ। ਹਾਂਜੀ। ਸਕੂਲ ਔਰ ਇੱਕ ਘਰ ਦੇ ਉੱਤੇ ਸ਼ਤੀਰੀ ਵਾਲੇ ਤੇ ਇਸ ਤਰ੍ਹਾਂ
ਉਹਦੇ ਉੱਤੇ ਫਿਰ 13 ਲੱਖ ਰੁਪਏ ਦੀ ਉਹਨਾਂ ਨੇ ਗ੍ਰਾਂਟ ਜਾਰੀ ਕੀਤੀ ਸੀ। ਅੱਛਾ ਸਪੈਸ਼ਲ ਗ੍ਰਾਂਟ ਹਾਂ ਐਸ ਨੂਰਮੀਨ ਮੈਂਗਲ ਸਾਹਿਬ ਦੇ ਉਹ ਦਿੱਲੀ ਵਾਲਿਆਂ ਨੇ ਫਿਰ ਪੂਰਾ ਪੇਜ ਨਾ ਉਹਨਾਂ ਦੇ ਨਾਮ ਤੋਂ ਸਕੂਲ ਦੀ ਬਿਲਡਿੰਗ ਹੈ, ਇਹ ਘਰ ਦੀ ਸਾਰੀ ਬਿਲਡਿੰਗ ਹੈ। ਚਰਖਾ ਉਹਨਾਂ ਦੀ ਵਾਲਦਾ ਦੇ ਜ਼ੇਰੇ ਇਸਤੇਮਾਲ ਹੈ। ਅੱਛਾ ਜੀ। ਹਾਂਜੀ ਉਹਨਾਂ ਦੀ ਵਾਲਦਾ ਚ ਉਦੋਂ ਮਕੈਨੀਕਲ ਡਿਵਾਈਸਸ ਨਹੀਂ ਸੀ ਹੁੰਦੀਆਂ। ਹਾਂਜੀ। ਤੇ ਉਦੋਂ ਹੱਥ ਨਾਲ ਸੂਕ ਤੇ ਧਾਗਾ ਬਣਾਇਆ ਜਾਂਦਾ ਸੀਗਾ। ਜੀ ਜੀ ਜੀ। ਤੇ ਇੱਧਰ ਚੱਕੀ ਦੇ 2 ਕੋਣ ਪਏ ਆ। ਹਾਂਜੀ। ਤੁਸੀਂ ਕਹਿ ਸਕਦੇ ਹੋ ਕਿ ਇਸ ਚੱਕੀ ਦਾ ਪਿੱਛੇ ਆਟਾ ਖਾ ਕੇ ਭਗਤ ਸਿੰਘ ਹੋਣੀ ਵੱਡੇ ਹੋਏ ਹੋਣਗੇ। ਹਾਂਜੀ। ਹਾਂਜੀ ਤੇ ਇਹ ਕੋਈ ਪੇਂਟ ਨਹੀਂ ਕੋਈ ਦੇਖੀ ਤਾਂ ਵਰਨਾ ਮਤਲਬ ਉਹ ਲੱਗਣਾ ਸੀ ਮਸਨੂਈਆ ਲੱਗਣਾ ਸੀ ਨਾ। original ਉਹ ਅਸੀਂ ਬਿਲਕੁਲ ਛੇੜਿਆ ਨਹੀਂ ਅਸੀਂ ਇਹਨਾਂ ਨੂੰ। ਠੀਕ ਹੈ ਜੀ। ਉਸੇ ਤਰ੍ਹਾਂ ਚੀਜ਼ਾਂ ਜਿਹੜੀਆਂ ਸਾਰੀਆਂ ਤੁਹਾਨੂੰ ਨਜ਼ਰ ਆਉਣਗੀਆਂ। ਤੇ ਰਾਹ 'ਚ ਗੱਲ ਹੋਣੀ ਵੀ ਚਾਹ ਨਾਲ ਜਲੇਬੀਆਂ ਖਾਣੀਆਂ ਤੇ ਜਲੇਬੀਆਂ ਚਾਹ ਨਾਲ ਜਲੇਬੀਆਂ ਹਾਜ਼ਰ ਹੋ ਗਈਆਂ। ਇਹ ਦੇਖੋ ਜੀ ਪੇੜ ਦੀਆਂ ਜਲੇਬੀਆਂ। ਲਓ ਜੀ ਜਲੇਬੀਆਂ ਵੀ ਆ ਗਈਆਂ ਹੁਣ ਚਾਹ ਦੇ ਨਾਲ। ਨਾਈਸ ਜਲੇਬੀਆਂ ਬ్రో। ਇਹ ਰਾਹ 'ਚ ਇਹਨਾਂ ਆਖਿਆ ਵੀ ਜਲੇਬੀਆਂ ਕਿਤੇ ਚਾਹ ਨਾ ਖਾਈਏ ਨਾ। ਉਹ ਸਮੀ ਹੱਥ ਕਿਵੇਂ ਕਰੀਏ ਇਹ ਖਾਜੀ ਉਹ ਤੱਤੀਆਂ ਨਹੀਂ ਸੀ ਭਾਜੀ। ਲੈ ਇਹਨੂੰ ਸੈਮੀ ਆਪਾਂ ਆ ਪਲੇਟ ਪਰ ਉਧਰ ਕਰਦੇ ਆ ਇਧਰ ਚਾਹ ਪਾ ਲੈਂਦੇ ਆ। ਹਾਂਜੀ ਚਲੋ ਆ ਜਾਓ ਇਹ ਆਪਾਂ ਜਿੱਥੇ ਹੁਣ ਆ ਗਏ ਆ। ਹਾਂਜੀ। ਇਹ ਭਗਤ ਸਿੰਘ ਹੁਣਾਂ ਦੀਆਂ ਜ਼ਮੀਨਾਂ ਜਿੱਥੇ ਉਹ ਖੇਤੀ ਕਰਦੇ ਰਹੇ। ਉਹਨਾਂ ਦੀਆਂ ਪੈਲੀਆਂ ਇਹ ਸਾਰੀਆਂ। ਉਹਨਾਂ ਦੀਆਂ ਪੈਲੀਆਂ ਆਲ ਦੁਆਲ ਆਹ ਹੀ ਸਾਈਡ ਬਣਦੀ ਹੋ ਸਕਦਾ ਆ ਹੋਵੇ ਜਾਂ ਅਗਲੀ ਹੋਵੇ ਲੇਕਿਨ ਆ ਹੀ ਸੀ। ਠੀਕ ਹੈ। ਠੀਕ ਹੈ ਬਿਲਕੁਲ ਪਿੰਡ ਦੇ ਨਾਲ ਸੀ। ਨਾਲ ਉਹ ਹੀ ਤਾਂ ਬੋਲਦੇ ਸਕੂਲ ਹੁੰਦੇ ਸੀ। ਸਾਡੇ ਹਾਂ ਨਹੀਂ ਬੋਲਦੇ ਹੁੰਦੇ। ਹਾਂਜੀ। ਸੋ ਇੱਥੇ ਹੀ ਭਗਤ ਸਿੰਘ ਹੁਣੀ ਆਂਦੇ ਨੇ ਉਹ ਵੀ ਕੀ ਕਰਦਾ ਮੈਂ ਬੰਦੂਕਾਂ ਬੀਜਦੇ। ਹਾਂ ਅਸਲਾ ਗਾਉਣ ਡਿਆ। ਹਾਂ। ਸੋ ਕਿਤੇ ਨਾ ਕਿਤੇ ਇੱਥੇ ਫਿਰਦੇ ਰਹੇ ਹੋਣਗੇ, ਖੇਡਦੇ ਰਹੇ ਹੋਣਗੇ, ਖੇਤੀ ਕਰਦੇ ਰਹੇ ਹੋਣਗੇ ਨਿੱਕੇ ਸਹੀ ਹੁੰਦੇ। ਗੱਲ ਹੈ ਜੀ। ਇਹ ਕੋਠਾ ਤਾਂ ਬਦਲਤਾ ਹੋ ਮੈਨੂੰ ਲੱਗਦਾ ਦੋਵਾਂ ਚ ਪੁਰਾਣਾ ਆ ਇਹ ਤੇ ਕੱਚੇ ਆ ਹਲੇ ਵੀ ਜਿਹੜੇ ਡੇਰਿਆਂ ਦੇ ਕੋਠੇ ਉਹ ਇਦਾਂ ਹੀ ਨੇ ਕਿਉਂਕਿ ਸ਼ਾਮ ਨੂੰ ਲੋਕ ਡੰਗਰ ਲੈ ਕੇ ਪਿੰਡਾਂ ਚੱਲ ਜਾਂਦੇ ਨਾ ਆਪਣੇ ਮਾਲ ਨੂੰ ਕੋਈ ਚੋਰੀ ਚਕਾਰੀ ਦਾ ਡਰ ਹੁੰਦਾ ਨਾ। ਸਹੀ ਗੱਲ ਹੈ। ਤੇ ਇਸ ਤਰ੍ਹਾਂ ਦੇ ਨੇ ਤਕਰੀਬਨ ਮਾੜੇ ਮਾੜੇ ਕੋਠੇ ਲੋਕਾਂ ਬਣਾਏ। ਤੁਹਾਡੇ ਤਰ੍ਹਾਂ ਨਹੀਂ ਹੈ ਬਹੁਤੇ ਮਾਡਰਨ ਨਹੀਂ ਹੈ। ਸਾਡੇ ਤਾਂ ਮਾਡਰਨ ਤੋਂ ਵੀ ਉੱਪਰ ਲਾਂਗੇ। ਮਾਡਰਨ ਦੇ ਉੱਪਰ ਵੀ ਨਾ ਕੋਠਾ ਪਾ ਕੇ ਅੱਗੇ ਚੁਬਾਰਾ ਚਬੂਰਾ ਪਾ ਕੇ ਬਰਾਂਡਾ ਪਾਇਆ ਹੁੰਦਾ ਹੈ, ਸੰਗਮਰਮਰ ਲਾਇਆ ਹੁੰਦਾ ਹੈ। ਫਾਰਮ ਹਾਊਸ ਕਹਿਣ ਲੱਗੇ, ਫਾਰਮ ਹਾਊਸ ਬਣਾਏ ਹੁੰਦੇ ਅੱਜ ਕੱਲ। ਆ ਜਾਓ ਹੁਣ ਚੱਲਦੇ ਅੱਗੇ ਆਪਾਂ ਕਿੱਥੇ ਜਾਣਾ ਇਹ ਵੇਖਦੇ ਆ। ਇਹਨਾਂ ਤਰ੍ਹਾਂ ਮੈਂ ਸੀਕੁਐਂਸ ਨਹੀਂ ਰੱਖਦਾ, ਜੋ ਆਉਂਦਾ ਧੱਕ ਦੀਦਾ। ਸਾਡੇ ਪਤਾ ਕੀ ਕਹਿੰਦੇ ਇਹਨੂੰ ਵੀ ਜੋ ਆ ਗਿਆ ਲਵੇਟੀ ਤੁਰੇ ਜਾਂਦੇ। ਜੋ ਆਉਂਦਾ ਲਵੇਟੀ ਤੁਰੇ ਜਾਂਦੇ। ਸਾਡਾ ਜਿਹੜਾ ਦਿਖਾਉਣ ਦਾ ਹੁੰਦਾ ਨਾ ਉਹ ਹੁੰਦਾ ਥੋੜਾ ਮਤਲਬ ਸੀਕੁਐਂਸ ਵਾਈਜ਼ ਹਿਸਟੋਰੀਕਲ ਜਾਂ ਜਿਵੇਂ ਇੱਕ ਪ੍ਰੋਪਰ ਵੇ ਦੇ ਨਾਲ। ਵੀ ਅਸੀਂ ਪ੍ਰੋਪਰ ਨਹੀਂ ਤੇਰੇ ਕਹਿਣ ਦਾ ਮਕਸਦ ਹੈ। ਮੈਂ ਪਹਿਲੇ ਦਿਨ ਕਿਹਾ ਸੀ ਨਾ, ਇੱਕ ਮਿੰਟ ਖੁਸ਼ੀ, ਮੈਂ ਪਹਿਲੇ ਦਿਨ ਆਉਣ ਸਾਰ ਹੀ ਕਿਹਾ ਸੀ ਵੀ ਜੇ ਬਿਹਾਈਂਡ ਦੀ ਸੀਨ 'ਚ ਦੇਖਣੇ ਆ ਜਿਹੜੇ ਵਲੌਗ ਬਣ ਰਹੇ ਆ ਵੀ ਉਹ ਕਿਵੇਂ ਬਣ ਰਹੇ ਆ, ਸਾਰੇ ਪਿੱਛੇ ਕੀ ਆ, ਉਹ ਸਾਰਾ ਕੁਝ ਇਹਦੇ ਵਿੱਚ ਇਹ ਆ ਵੀ ਜਿੰਨੇ ਅਸੀਂ ਸੀਰੀਅਸ ਸਾਡੇ ਵਲੌਗਸ ਤੁਹਾਨੂੰ ਦੇਖਣ ਨੂੰ ਲੱਗਦੇ ਆ ਉਹਨੇ ਅਸੀਂ ਹੈ ਨਹੀਂ ਜਿੰਨੇ ਕਿ ਇਹਨਾਂ ਨੇ ਸਾਨੂੰ ਫਨੀ ਦਿਖਾਤਾ। ਇਹਨਾਂ ਨੇ ਜੁਗਤਾ ਮਾਰ ਸਾਨੂੰ ਐਨ ਕਰਤਾ ਤੇ ਹਸਾਉਂਦੇ ਵਰਾਉਂਦੇ ਰਹਿੰਦੇ ਆ। ਬਸ ਹੱਸਣਾ ਵੀ ਚਾਹੀਦਾ। ਸਹੀ ਗੱਲ। ਚਲੋ ਚਲੀਏ ਅੱਗੇ ਫਿਰ ਹੁਣ ਆਪਾਂ। ਜੀ ਵਧੀਆ। ਭੁੱਖ ਤਾਂ ਲੱਗੀ? ਨਹੀਂ ਲੱਗੀ ਹੈ। ਆ ਜਾਓ।